ਬਾਦਲਕਿਆਂ ਦੀ ਸੌੜੀ ਸਿਆਸਤ ਦਾ ਸ਼ਿਕਾਰ ਹੋ ਕੇ ਗਿਆਨੀ ਰਘਵੀਰ ਸਿੰਘ ਵੀ, ਗਿਆਨੀ ਸੁਲਤਾਨ ਸਿੰਘ ਵੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿੰਨੇ ਜਾਣੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨਾਂਹਵਾਚਕ ਚਰਚਾ ਵਿੱਚ ਆਏ ਹੋਏ ਨੇ। ਹੁਣ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਗਿਆਨੀ ਹਰਪ੍ਰੀਤ ਸਿੰਘ ਦੇ ਗਰੁੱਪ ਦੇ ਵਿੱਚ ਇਹੋ ਜਿਹੇ ਆਪਦੇ ਉਸ ਪੈਠੀਏ ਉੱਥੇ ਭੇਜ ਸਕਦਾ ਜਿਹੜੇ ਇਹੋ ਜਿਹੀਆਂ ਗੱਲਾਂ ਕਰਨ ਜਿਹੜੀਆਂ ਦੇਖਣ ਨੂੰ ਤਾਂ ਲੱਗਣ ਇਉਂ ਕਿ ਇਹ ਬੰਦੇ ਗਿਆਨੀ ਹਰਪ੍ਰੀਤ ਸਿੰਘ ਦੇ ਪੱਕੇ ਸਮਰਥਕ ਨੇ, ਪਰ ਉਹਨਾਂ ਗੱਲਾਂ ਦਾ ਜਿਹੜਾ ਰਿਜ਼ਲਟ ਵਾ, ਨਤੀਜਾ ਵਾ, ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਨਿਕਲੇ। ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਰਘਵੀਰ ਸਿੰਘ ਕਹਿ ਰਹੇ ਨੇ ਕਿ ਇਹ ਜਿਹੜਾ ਜਥੇਦਾਰਾਂ ਦਾ ਕੋਈ ਮਸਲਾ ਹੋਵੇ ਉਹਦੇ ਉੱਤੇ ਜਾਂਚ ਪੜਤਾਲ ਦਾ ਕੰਮ ਸਿਰਫ ਅਕਾਲ ਤਖਤ ਸਾਹਿਬ ਦਾ ਹੱਕ ਵਾ, ਇਹ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦਾ ਹੱਕ ਹੀ ਨਹੀਂ। ਜਿਹੜੀਆਂ ਪੋਜੀਸ਼ਨਾਂ ਸਿੰਘ ਸਾਹਿਬਾਨ ਦੀਆਂ ਕੌਮ ਦੇ ਹਿੱਤ ਵਿੱਚ ਭੁਗਤਣੀਆਂ ਸੀ, ਉਹਨਾਂ ਪੋਜੀਸ਼ਨਾਂ ਦੇ ਉੱਤੇ ਕਰਾਰਾ ਵਾਰ ਕਰਕੇ ਸਿਆਸੀ ਭਲਵਾਨਾਂ ਨੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਤਿੰਨੇ ਜਥੇਦਾਰ ਜਿਹੜੇ ਨੇ ਉਹ ਆਪੋ ਆਪਣੇ ਚੱਕਰਾਂ ਦੇ ਵਿੱਚ ਉਲਝਾ ਦਿੱਤੇ ਗਏ ਨੇ। ਅਸਲ ਵਿੱਚ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਹ ਸਾਰਾ ਕੁਝ ਕਰਕੇ ਉਹ ਗਿਆਨੀ ਸੁਲਤਾਨ ਸਿੰਘ ਨੂੰ, ਹਰਜਿੰਦਰ ਸਿੰਘ ਧਾਮੀ ਨੂੰ ਤੇ ਗਿਆਨੀ ਰਘਵੀਰ ਸਿੰਘ ਨੂੰ ਸੁਨੇਹਾ ਦੇ ਰਹੇ ਨੇ ਕਿ ਸਾਡੇ ਹਿਸਾਬ ਨਾਲ ਚੱਲੋ ਤਾਂ ਗੱਲ ਕੋਈ ਸਿਰੇ ਲਾਵਾਂਗੇ, ਅਦਰਵਾਈਜ਼ ਜਿਹੜੀ ਤੁਹਾਡੇ ਨਾਲ ਬੁਰੀ ਕਰਾਂਗੇ। ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਤਾਂ ਲਈ ਜਾ ਸਕਦੀ ਆ, ਗਿਆਨੀ ਰਘਵੀਰ ਸਿੰਘ ਤੋਂ ਅਹੁਦਾ ਖੋਇਆ ਜਾ ਸਕਦਾ, ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਰਦਾਰ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਰਗੜਿਆ ਜਾ ਸਕਦਾ, ਪਰ ਬਾਦਲ ਪਰਿਵਾਰ ਨੇ ਇਹ ਮਿਥ ਲਿਆ ਵਾ ਕਿ ਅਸੀਂ ਅਕਾਲੀ ਦਲ ਦੇ ਉੱਤੇ, ਬਾਦਲ ਦਲ ਦੇ ਉੱਤੇ ਆਪਦੇ ਧੜੇ ਦਾ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਾ। ਸੋ ਇਸ ਮੌਕੇ ਜਿਹੜੇ ਵੀ ਬੰਦੇ ਅਕਾਲੀ ਕਲਚਰ ਦੀ ਗੱਲ ਕਰਦੇ ਆ ਉਹ ਬਾਦਲ ਦਲ ਦੇ ਵਿੱਚ ਸਭ ਤੋਂ ਖਤਰਨਾਕ ਦੁਸ਼ਮਣ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਆ ਕਿ ਇਹ ਬੰਦੇ ਸਾਨੂੰ ਧਰਮ ਤੇ ਚੱਲਣ ਨੂੰ ਕਹਿੰਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2024 ਦਾ ਇਹ ਸਾਡਾ ਆਖਰੀ ਪ੍ਰੋਗਰਾਮ, ਨਵਾਂ ਸਾਲ 2025 ਈਸਾਈ ਹਿਸਾਬ ਦੇ ਨਾਲ ਜਿਹੜਾ ਚੜ੍ਹਨ ਜਾ ਰਿਹਾ, ਉਹਦੇ ਲਈ ਦੁਨੀਆ ਭਰ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ, ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਅਸੀਂ ਵੀ ਆਸ ਕਰਦੇ ਹਾਂ ਵੀ ਸਾਡੀ ਕੌਮ ਲਈ ਇਹ ਜਿਹੜਾ ਅਗਲਾ ਸਾਲ ਆ ਉਹ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਤੇ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੇ ਦੁਖੀ, ਨਿਮਾਣੇ, ਲਤਾੜੇ ਹੋਏ ਲੋਕ ਨੇ ਉਹਨਾਂ ਲਈ ਇਹ ਸਾਲ ਇਨਕਲਾਬ ਦਾ ਸਾਲ ਜਿਹੜਾ ਹੈ ਉਹ ਬਣ ਕੇ ਉੱਭਰੇ। ਖੈਰ, ਅੱਜ ਜਦੋਂ ਆਪਾਂ ਇਹ ਪ੍ਰੋਗਰਾਮ ਕਰਨ ਲੱਗੇ ਹਾਂ ਤਾਂ ਸਾਡੇ ਸਾਹਮਣੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਮੀਟਿੰਗ ਜਿਹੜੀ ਕਿ ਪਹਿਲਾਂ ਹੰਗਾਮੀ ਕਹਿ ਕੇ ਕੀਤੀ ਗਈ ਤੇ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਦਾ ਮਤਾ ਪਾਸ ਕਰ ਦਿੱਤਾ। ਫਿਰ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਬਣਾ ਕੇ ਅਹੁਦੇ ਤੋਂ ਮੁਅੱਤਲ ਕਰਕੇ ਘਰ ਬਿਠਾ ਦਿੱਤਾ ਗਿਆ। ਫਿਰ ਕਹਿ ਦਿੱਤਾ ਗਿਆ ਕਿ ਇੱਕ ਮੀਟਿੰਗ ਕਰਨੀ ਸੀ ਪਰ ਅਣਦੱਸੇ ਕਾਰਨਾਂ ਕਰਕੇ ਰੱਦ ਕਰਦੇ ਆ। ਚਰਚਾ ਇਹ ਛਿੜ ਪਈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦੇ, ਉਹ ਵੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੋਨੇ ਹੀ ਪਿਛਲੇ ਦੌਰ ਵਿੱਚ ਕੀਤੇ ਫੈਸਲਿਆਂ ਤੋਂ ਨਾਰਾਜ਼ ਨੇ ਤੇ ਇਸ ਮਾਹੌਲ ਦੇ ਵਿੱਚ ਗੱਲ ਅੱਗੇ ਤੁਰਦੀ ਆ ਗਈ ਵੀ 30 ਦਸੰਬਰ ਨੂੰ ਮੀਟਿੰਗ ਹੋਊਗੀ, ਪਰ 29 ਦਸੰਬਰ ਨੂੰ ਫਿਰ ਇੱਕ ਨਵਾਂ ਫਰਲਾ ਆ ਗਿਆ ਕਿ ਜੀ 30 ਤਰੀਕ ਨੂੰ ਤਾਂ ਕਿਸਾਨ ਜਥੇਬੰਦੀਆਂ ਦਾ ਪੰਜਾਬ ਬੰਦ ਦਾ ਸੱਦਾ ਤੇ ਅਸੀਂ ਮੀਟਿੰਗ ਹੁਣ 31 ਨੂੰ ਕਰਾਂਗੇ। ਤੋਂ ਅੱਜ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ 31 ਦਸੰਬਰ ਹੈ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੀ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਆ ਉਹਦੇ ਵਿੱਚ ਇੱਕ ਤਾਂ ਭਾਈ ਨਰੈਣ ਸਿੰਘ ਚੌੜਾ ਦੇ ਖਿਲਾਫ ਜਿਹੜਾ ਇਹਨਾਂ ਨੇ ਮਤਾ ਪਾਇਆ ਸੀ ਉਹਨੂੰ ਰੱਦ ਕਰ ਦਿੱਤਾ। ਹੁੰਦਾ ਇਹ ਆ ਵੀ ਜਿਹੜਾ ਪਿਛਲੀ ਮੀਟਿੰਗ ਦੇ ਵਿੱਚ ਮਤੇ ਪਾਸ ਕੀਤੇ ਹੁੰਦੇ ਨੇ, ਅਗਲੀ ਮੀਟਿੰਗ ਵਿੱਚ ਉਹਨਾਂ ਦੀ ਪੁਸ਼ਟੀ ਕਰਵਾਉਣੀ ਹੁੰਦੀ ਹੈ। ਸੋ ਇਹਨਾਂ ਨੇ ਅੱਜ ਉਸ ਮਤੇ ਦੀ ਪੁਸ਼ਟੀ ਨਹੀਂ ਕਰਵਾਈ, ਜਿਹਦਾ ਅਰਥ ਇਹ ਬਣਦਾ ਹੈ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਕਾਰਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੱਤ ਪੜੱਥੀ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੋਢੇ ਤੇ ਰੱਖ ਕੇ ਕੀਤੀ ਸੀ, ਉਹ ਹੁਣ ਖਤਮ ਹੋ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਤੋਏ ਕਰਵਾ ਰਹੇ ਨੇ, ਕਿਉਂਕਿ ਆਮ ਪ੍ਰਭਾਵ ਇਹ ਸੀ ਕਿ ਇਹ ਇੱਕ ਚੰਗਾ ਇਨਸਾਨ ਹੈ, ਪਰ ਬਾਦਲਕਿਆਂ ਦੀ ਸੌੜੀ ਸਿਆਸਤ ਦਾ ਸ਼ਿਕਾਰ ਹੋ ਕੇ ਗਿਆਨੀ ਰਘਵੀਰ ਸਿੰਘ ਵੀ, ਗਿਆਨੀ ਸੁਲਤਾਨ ਸਿੰਘ ਵੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿੰਨੇ ਜਾਣੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨਾਂਹਵਾਚਕ ਚਰਚਾ ਵਿੱਚ ਆਏ ਹੋਏ ਨੇ। ਭਾਈ ਨਰੈਣ ਸਿੰਘ ਚੌੜਾ ਅੰਮ੍ਰਿਤਸਰ ਜੇਲ੍ਹ 'ਚ ਨੇ ਤੇ ਉਹਨਾਂ ਦੀ ਜਿਹੜੀ ਆਪਣੀ ਇਸ ਐਕਸ਼ਨ ਬਾਰੇ ਸਮਝ ਹੈ ਉਹ ਬੜੀ ਸਪਸ਼ਟ ਵਾ ਕਿ ਮੈਂ ਜੋ ਕੀਤਾ ਮੈਨੂੰ ਇਹਦੇ ਤੇ ਕੋਈ ਕਿਸੇ ਕਿਸਮ ਦਾ ਰਿਗਰੈਟ ਨਹੀਂ, ਕੋਈ ਮੈਨੂੰ ਇਹਦੇ ਉੱਤੇ ਇਹ ਨਹੀਂ ਕਿ ਮੈਂ ਗਲਤ ਕੀਤਾ, ਜੋ ਕੀਤਾ ਮੈਂ ਠੀਕ ਕੀਤਾ। ਔਰ ਇਹਦੀ ਇਤਿਹਾਸਕ ਇੱਕ ਮਹਾਨਤਾ ਹੈ, ਕਿਉਂਕਿ ਜੋ ਕੁਝ ਅਕਾਲੀ ਦਲ ਨੇ, ਜੋ ਕੁਝ ਬਾਦਲ ਦਲ ਨੇ ਸਿੱਖ ਕੌਮ ਦੇ ਨਾਲ ਕੀਤਾ ਉਹ ਗਦਾਰੀ ਹੈ ਤੇ ਉਹਦਾ ਹੱਲ ਸਿਰਫ ਇਹੀ ਮੇਰੀ ਨਜ਼ਰ ਵਿੱਚ ਹੈ। ਸੋ ਭਾਈ ਨਰੈਣ ਸਿੰਘ ਚੌੜਾ ਇਸ ਵਕਤ ਜੇਲ੍ਹ ਵਿੱਚ ਬੰਦ ਨੇ। ਜਦੋਂ ਉਹ ਕੋਰਟ ਦੇ ਵਿੱਚ ਆਪਦਾ ਪੱਖ ਰੱਖਣਗੇ ਜਾਂ ਬਾਹਰ ਆ ਕੇ ਕੋਈ ਲਿਖਤ ਲੈ ਕੇ ਆਉਣਗੇ, ਆਪਣਾ ਪੱਖ ਲੈ ਕੇ ਆਉਣਗੇ, ਉਦੋਂ ਸਾਰੀ ਕੌਮ ਸਮਝ ਸਕੇਗੀ ਕਿ ਉਹਨਾਂ ਦੇ ਮਨ ਵਿੱਚ ਕੀ ਵਿਚਾਰ ਸੀ, ਕੀ ਇਸ ਤਰੀਕੇ ਦੀ ਗੱਲ ਸੀ। ਤਾਂ ਗੱਲ ਅੱਗੇ ਆ ਜਾਂਦੀ ਹੈ ਕਿ ਦੂਜਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਅੱਜ ਕਰਨਾ ਸੀ। ਪਿਛਲੇ ਹਫ਼ਤੇ ਬਾਦਲ ਦਲ ਨੇ ਪਹਿਲਾਂ ਮੀਟਿੰਗ ਆਪ ਕੀਤੀ ਡੇਰਾ ਬਿਆਸ ਦੇ ਮੁਖੀ ਨਾਲ, ਫਿਰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਜਿਆ ਇਹਦੇ ਕੋਲ, ਜਥੇਦਾਰ ਹਰਪ੍ਰੀਤ ਸਿੰਘ ਕੋਲ। ਪਰ ਜਿਹੜੀ ਉਸ ਮੌਕੇ ਇਹਨਾਂ 'ਚ ਟਿਊਨਿੰਗ ਕਰਾਉਣ ਦੀਆਂ ਗੱਲਾਂ ਹੋਈਆਂ ਉਹ ਲੱਗਦਾ ਸਿਰੇ ਚੜ੍ਹੀ ਨਹੀਂ ਗੱਲ, ਕਿਉਂਕਿ ਅੱਜ ਜਦੋਂ ਮੀਟਿੰਗ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਲਾਈਵ ਹੋ ਕੇ ਆਪਦਾ ਪੱਖ ਰੱਖਿਆ ਤਾਂ ਉਹ ਸਾਫ਼ ਪੱਖ ਦੱਸਦਾ ਹੈ ਕਿ ਇਹਨਾਂ ਨੂੰ ਵਾਅਦਾ ਕੁਝ ਹੋਰ ਕੀਤਾ ਗਿਆ ਤੇ ਨਿਕਲਿਆ ਕੁਝ ਹੋਰ। ਲੱਗਦਾ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਗੁਰਿੰਦਰ ਸਿੰਘ ਢਿੱਲੋਂ ਰਾਹੀਂ ਇਹ ਟਰਕਾਇਆ ਗਿਆ ਸੀ ਕਿ ਤੁਹਾਡੇ ਹੱਕ ਦੇ ਵਿੱਚ ਫੈਸਲਾ ਹੋ ਜੂ ਤੇ ਤੁਸੀਂ ਨਾ ਬੋਲਣਾ। ਇਹ ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਜਿਸ ਦਿਨ ਮੀਟਿੰਗ ਹੋਈ ਆ ਉਸ ਦਿਨ ਤੋਂ ਬਾਅਦ ਨਾ ਤਾਂ ਆਪ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਬਹੁਤੀ ਜ਼ਿਆਦਾ ਬੋਲਬਾਣੀ ਕੀਤੀ ਆ ਮੀਡੀਆ 'ਚ, ਨਾ ਹੀ ਉਹਨਾਂ ਦੇ ਜਿਹੜੇ ਨਜ਼ਦੀਕੀ ਸਮਰਥਕ ਆ ਉਹਨਾਂ ਨੇ ਕੀਤੀ। ਇਹ ਵੀ ਗੱਲ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਸਾਨੂੰ ਸਾਰਿਆਂ ਨੂੰ ਫੋਨ ਕਰਦੇ ਰਹਿੰਦੇ ਆ, ਮੇਰੇ ਨਾਲ ਵੀ ਉਹਨਾਂ ਦਾ ਰਾਬਤਾ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਨੇ, ਪਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜਿਵੇਂ ਮਿੱਥ ਕੇ ਜੇ ਵੀ ਆਪਾਂ ਗੱਲ ਨਹੀਂ ਕੋਈ ਕਰਨੀ, ਤਾਂ ਮੈਨੂੰ ਲੱਗਦਾ ਕਿ ਜਿਹੜੀ ਗੱਲ ਗੁਰਿੰਦਰ ਸਿੰਘ ਢਿੱਲੋਂ ਨਾਲ ਨਿਬੜੀ ਹੋਣੀ ਹੈ ਉਹਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਚੁੱਪ ਗੁੜਪ ਜਿਹਾ ਕੰਮ ਕਰ ਲਿਆ ਵੀ ਸ਼ਾਇਦ ਸਾਡੀ ਕੋਈ ਸੈਟਿੰਗ ਹੋ ਜੇ, ਪਰ ਬਾਦਲਕਿਆਂ ਨੇ ਇਹ ਸਿਆਸੀ ਪੱਤਾ ਖੇਡਿਆ। ਮੈਂ ਇਸ ਗੱਲ ਤੋਂ ਬਾਅਦ ਇਹ ਸੋਚਣ ਲਈ ਮਜਬੂਰ ਹਾਂ ਕਿ ਹੁਣ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਗਿਆਨੀ ਹਰਪ੍ਰੀਤ ਸਿੰਘ ਦੇ ਗਰੁੱਪ ਦੇ ਵਿੱਚ ਇਹੋ ਜਿਹੇ ਆਪਦੇ ਘੁਸਪੈਠੀਏ ਉੱਥੇ ਭੇਜ ਸਕਦਾ ਜਿਹੜੇ ਇਹੋ ਜਿਹੀਆਂ ਗੱਲਾਂ ਕਰਨ ਜਿਹੜੀਆਂ ਦੇਖਣ ਨੂੰ ਤਾਂ ਲੱਗਣ ਇਉਂ ਕਿ ਇਹ ਬੰਦੇ ਗਿਆਨੀ ਹਰਪ੍ਰੀਤ ਸਿੰਘ ਦੇ ਪੱਕੇ ਸਮਰਥਕ ਨੇ, ਪਰ ਉਹਨਾਂ ਗੱਲਾਂ ਦਾ ਜਿਹੜਾ ਰਿਜ਼ਲਟ ਵਾ, ਨਤੀਜਾ ਵਾ, ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਨਿਕਲੇ। ਜਿਵੇਂ ਖਾੜਕੂ ਲਹਿਰ ਦੇ ਮੌਕੇ ਬਹੁਤ ਸਾਰੇ ਕੈਟਾਂ ਟੌਟਾਂ ਨੇ ਇਹੋ ਜਿਹੇ ਕਾਰੇ ਕੀਤੇ ਕਿ ਖਾੜਕੂ ਲਹਿਰ ਦੇ ਨਾਲ ਸੰਬੰਧਿਤ ਧਿਰਾਂ ਨੂੰ ਕਾਫੀ ਲੰਮੇ ਅਰਸੇ ਬਾਅਦ ਸਮਝ ਲੱਗੀ ਕਿ ਇਹ ਕਰਤੂਤਾਂ ਤਾਂ ਸਾਡੇ ਨਾਲੋਂ ਲੋਕਾਂ ਦੀ ਹਮਦਰਦੀ ਤੋੜ ਰਹੀਆਂ ਨੇ। ਸੋ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਹਦੀ ਜਿਹੜੀ ਟੀਮ ਆ ਉਹ ਲਾਜ਼ਮੀ ਕਰੂਗੀ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਨੇ ਮਿੱਥ ਕੇ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਜਿਆ, ਉਹਨੂੰ ਟਕਾਇਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਇੱਕ ਨਵੀਂ ਹਿੱਟ ਚਾੜ ਦਿੱਤੀ। 1 ਮਹੀਨਾ ਜਿਹੜਾ ਹੈ ਉਸ ਕਮੇਟੀ ਨੂੰ, ਜਦੋਂ ਕਿ ਸਾਰੀ ਦੁਨੀਆ ਕਹਿ ਰਹੀ ਆ, ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ
ਸਰਦਾਰ ਰਘਵੀਰ ਸਿੰਘ ਕਹਿ ਰਹੇ ਨੇ ਕਿ ਇਹ ਜਿਹੜਾ ਜਥੇਦਾਰਾਂ ਦਾ ਕੋਈ ਮਸਲਾ ਹੋਵੇ ਉਹਦੇ ਉੱਤੇ ਜਾਂਚ ਪੜਤਾਲ ਦਾ ਕੰਮ ਸਿਰਫ ਅਕਾਲ ਤਖਤ ਸਾਹਿਬ ਦਾ ਹੱਕ ਵਾ, ਇਹ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦਾ ਹੱਕ ਹੀ ਨਹੀਂ ਹੈ। ਤੋ ਅੱਜ ਇਹ ਆਸ ਕੀਤੀ ਜਾ ਰਹੀ ਸੀ ਕਿ ਕੋਈ ਰਾਹ ਲੱਭਿਆ ਜਾਊਗਾ। ਸਭ ਤੋਂ ਜ਼ਿਆਦਾ ਲੋਕਾਂ ਨੂੰ ਇਹ ਆਸ ਸੀ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਵਿੱਚ ਉਸ ਦਿਨ ਵਾਲੀ 3 ਮੈਂਬਰੀ ਜਾਂਚ ਕਮੇਟੀ ਮੁਕੰਮਲ ਤੌਰ ਤੇ ਰੱਦ ਕਰਕੇ ਇਹ ਮਾਮਲਾ ਅਕਾਲ ਤਖਤ ਸਾਹਿਬ ਦੇ ਹਵਾਲੇ ਕਰ ਦਿੱਤਾ ਜਾਊਗਾ ਕਿ ਤੁਸੀਂ ਆਪਦੀ ਟੀਮ ਬਣਾਓ ਤੇ ਇਹਦੀ ਜਾਂਚ ਕਰਾਓ। ਦੂਜਾ, ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਨਾ ਲਿਆ ਹੋਵੇ ਕਿ ਤੁਸੀਂ ਵੀ ਆਪਦੇ 2 ਜਾਂ 3 ਮੈਂਬਰ ਦੇ ਦਿਓ ਤੇ 5 ਮੈਂਬਰੀ ਇੱਕ ਟੀਮ ਬਣਾ ਦਿੰਦੇ ਆ, ਸਾਡੇ ਵਾਲੇ 3 ਮੈਂਬਰ ਵੀ ਹੋਣਗੇ, ਤੁਹਾਡੇ ਵਾਲੇ ਵੀ ਹੋਣਗੇ, ਤੇ ਰਲ ਮਿਲ ਕੇ ਕੋਈ ਜਿਹੜਾ ਹੈਗਾ ਹੱਲ ਉਹ ਰਿਪੋਰਟ ਹੋਊਗੀ, ਪਰ ਹੋਊਗੀ ਉਹ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਹੋਈ ਕਮੇਟੀ। ਤੀਜਾ, ਇਹ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਅੱਜ ਇਸ ਮੀਟਿੰਗ ਦੇ ਵਿੱਚ ਇਹ ਕਹਿ ਦਿੱਤਾ ਜਾਵੇ ਕਿ ਪਿਛਲੇ ਸਮੇਂ 'ਚ ਜੋ ਮਾੜਾ ਚੰਗਾ ਕਿਹਾ ਗਿਆ ਠੀਕ ਆ, ਹੁਣ ਗਿਆਨੀ ਰਘਵੀਰ ਸਿੰਘ ਵਾਂਗੂ ਹੀ ਗਿਆਨੀ ਹਰਪ੍ਰੀਤ ਸਿੰਘ ਅਗਲੀਆਂ ਮੀਟਿੰਗਾਂ ਅਟੈਂਡ ਕਰਨਗੇ, ਉਹਨਾਂ ਦੀ ਮੁਅੱਤਲੀ ਖਤਮ ਕੀਤੀ ਜਾਂਦੀ ਆ ਤੇ ਪਿਛਲਾ ਸਾਰਾ ਸਿਸਟਮ ਖਤਮ। ਪਰ ਇਹੋ ਜਿਹਾ ਕੁਝ ਨਹੀਂ ਵਾਪਰਿਆ। ਨਤੀਜਾ ਇਹ ਹੈ ਕਿ ਇਸ ਮੌਕੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਵਿਚਾਲੇ ਇੱਕ ਨਵੀਂ ਪੋਜੀਸ਼ਨਿੰਗ ਪੈਦਾ ਹੋ ਗਈ। ਅੱਜ ਸਵੇਰ ਤੋਂ ਇਹ ਚਰਚਾ ਛਿੜੀ ਰਹੀ ਹੈ ਕਿ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਫਾਰਗ ਕੀਤਾ ਜਾ ਸਕਦਾ, ਤੇ ਇਹ ਵੀ ਚਰਚਾ ਚੱਲੀ ਕਿ ਦਰਬਾਰ ਸਾਹਿਬ ਦੇ ਇੱਕ ਅਰਦਾਸੀਏ ਸਿੰਘ ਦੀ ਸਿਕਿਉਰਿਟੀ ਕਾਫੀ ਵਧਾ ਦਿੱਤੀ ਗਈ ਹੈ ਪਿਛਲੇ 2-3 ਦਿਨ 'ਚ, ਤੇ ਲੱਗਦਾ ਇਹ ਆ ਕਿ ਉਹਨਾਂ ਨੂੰ ਜਥੇਦਾਰ ਲਾਉਣਾ, ਕਿਉਂਕਿ ਜਦੋਂ ਜਥੇਦਾਰ ਦੀ ਪੋਸਟ ਉੱਤੇ ਇਸ ਤਰੀਕੇ ਦੇ ਰੌਲੇ ਗੋਲੇ 'ਚ ਕਿਸੇ ਬੰਦੇ ਨੂੰ ਲਾਇਆ ਜਾਵੇ, ਜਦੋਂ ਲਾਉਣਾ ਹੋਵੇ ਤੇ ਜਦੋਂ ਸੰਵੇਦਨਸ਼ੀਲ ਮਾਹੌਲ ਦੇ ਵਿੱਚ ਕਿਸੇ ਨੂੰ ਉਸ ਪੋਸਟ ਉੱਤੇ ਲਾਉਣਾ ਹੋਵੇ, ਤਾਂ ਯਕੀਨਨ ਆ ਕਿ ਉਹਨੂੰ ਥੋੜੇ ਜਿਹੇ ਲੋਕਾਂ ਦੇ ਸਿੱਖਾਂ ਦੇ ਜਜ਼ਬਾਤ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਸਿਕਿਉਰਿਟੀ ਜਦੋਂ ਮਿਲੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਸਫਾ ਦੇ ਵਿੱਚ ਇਹ ਚਰਚਾ ਛਿੜੀ ਕਿ ਸ਼ਾਇਦ ਗਿਆਨੀ ਸੁਲਤਾਨ ਸਿੰਘ ਜੀ ਨੂੰ ਫਾਰਗ ਕਰ ਦੇਣਗੇ ਤੇ ਇਹ ਜਿਹੜਾ ਅਰਦਾਸੀਆ ਸਿੰਘ ਆ ਇਹ ਬਾਦਲਕਿਆਂ ਦੇ ਹਿਸਾਬ ਨਾਲ ਚੱਲੂਗਾ ਤੇ ਇਹਦੇ ਨਾਲ ਮਨਮਰਜ਼ੀ ਦੇ ਫੈਸਲੇ ਕਰਾਉਣ 'ਚ ਸੌਖ ਹੋ ਜੂਗੀ ਤੇ ਇਹਦੇ ਨਾਲ ਗਿਆਨੀ ਰਘਵੀਰ ਸਿੰਘ ਦਾ ਪੱਖ ਹੋਰ ਜ਼ਿਆਦਾ ਕਮਜ਼ੋਰ ਹੋ ਜੂਗਾ। ਪਰ ਜਦੋਂ ਇਹੋ ਜਿਹੀ ਕੋਈ ਗੱਲ ਨਾ ਵਾਪਰੀ, ਫਿਰ ਇਹ ਚਰਚਾ ਛਿੜ ਪਈ ਵੀ ਹੋ ਸਕਦਾ ਇਹ ਜਾਣ ਬੁੱਝ ਕੇ ਅਫਵਾਹ ਫੈਲਾਈ ਹੋਵੇ ਤਾਂ ਕਿ ਗਿਆਨੀ ਰਘਵੀਰ ਸਿੰਘ ਜਿਹੜਾ ਹੈ ਉਹਦੇ ਆਪਦੇ ਮਨ ਵਿੱਚ ਇਹ ਦਹਿਸ਼ਤ ਪਈ ਰਵੇ ਕਿ ਅਗਲੇ ਜੇ ਗਿਆਨੀ ਸੁਲਤਾਨ ਸਿੰਘ ਨੂੰ ਲਾਉਣ ਦੀਆਂ ਗੱਲਾਂ ਕਰਦੇ ਆ ਤਾਂ ਲਾਉਣ ਦੀਆਂ ਗੱਲਾਂ ਤਾਂ ਫਿਰ ਉਹ ਮੈਨੂੰ ਵੀ ਕਰ ਸਕਦੇ ਆ, ਤਾਂ ਮੈਂ ਆਪਦੀ ਪੋਸਟ ਬਚਾਵਾਂ, ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕੀ ਬਚਾਉਣਾ, ਮੈਂ ਆਪਦੇ ਆਪ ਨੂੰ ਬਚਾ ਲਵਾਂ, ਉਹੀ ਬੜੀ ਵੱਡੀ ਗੱਲ। ਸੋ ਇਸ ਤਰੀਕੇ ਨਾਲ ਜਿਹੜੀਆਂ ਪੋਜੀਸ਼ਨਾਂ ਸਿੰਘ ਸਾਹਿਬਾਨ ਦੀਆਂ ਕੌਮ ਦੇ ਹਿੱਤ ਵਿੱਚ ਭੁਗਤਣੀਆਂ ਸੀ, ਉਹਨਾਂ ਪੋਜੀਸ਼ਨਾਂ ਦੇ ਉੱਤੇ ਕਰਾਰਾ ਵਾਰ ਕਰਕੇ ਸਿਆਸੀ ਭਲਵਾਨਾਂ ਨੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਤਿੰਨੇ ਜਥੇਦਾਰ ਜਿਹੜੇ ਨੇ ਉਹ ਆਪੋ ਆਪਣੇ ਚੱਕਰਾਂ ਦੇ ਵਿੱਚ ਉਲਝਾ ਦਿੱਤੇ ਗਏ ਨੇ। ਸੋ ਗਿਆਨੀ ਰਘਵੀਰ ਸਿੰਘ, ਸਰਦਾਰ ਹਰਜਿੰਦਰ ਸਿੰਘ ਧਾਮੀ, ਸਰਦਾਰ ਜਥੇਦਾਰ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ, ਚਾਰਾਂ ਦੀ ਪੋਜੀਸ਼ਨ ਕੋਈ ਬਹੁਤੀ ਜ਼ਿਆਦਾ ਵਧੀਆ ਨਹੀਂ ਹੈ। ਜੇ ਆਪਾਂ ਇਹ ਸਮਝਦੇ ਹਾਂ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਹੀ ਸਮੱਸਿਆ ਹੈ, ਬਾਕੀਆਂ ਲਈ ਨਹੀਂ, ਬਾਕੀਆਂ ਲਈ ਵੀ ਤਕਰੀਬਨ ਉਹੋ ਜਿਹਾ ਹੀ ਮਾਹੌਲ ਹੈ, ਬਾਕੀਆਂ ਲਈ ਵੀ ਬੜੀ ਔਖ ਹੈ ਤੇ ਬਾਕੀਆਂ ਦੇ ਸਿਰ ਤੇ ਵੀ ਤਲਵਾਰ ਆ ਜਿਹੜੀ ਉਹ ਲਮਕਦੀ ਹੈ। ਅਸਲ ਵਿੱਚ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਹ ਸਾਰਾ ਕੁਝ ਕਰਕੇ ਉਹ ਗਿਆਨੀ ਸੁਲਤਾਨ ਸਿੰਘ ਨੂੰ, ਹਰਜਿੰਦਰ ਸਿੰਘ ਧਾਮੀ ਨੂੰ ਤੇ ਗਿਆਨੀ ਰਘਵੀਰ ਸਿੰਘ ਨੂੰ ਸੁਨੇਹਾ ਦੇ ਰਹੇ ਨੇ ਕਿ ਸਾਡੇ ਹਿਸਾਬ ਨਾਲ ਚੱਲੋ ਤਾਂ ਗੱਲ ਕੋਈ ਸਿਰੇ ਲਾਵਾਂਗੇ, ਅਦਰਵਾਈਜ਼ ਜਿਹੜੀ ਤੁਹਾਡੇ ਨਾਲ ਬੁਰੀ ਕਰਾਂਗੇ। ਹੁਣ ਇੱਥੇ ਇੱਕ ਹੋਰ ਬੜਾ ਜ਼ਰੂਰੀ ਨੁਕਤਾ ਜਿਹੜਾ ਹੈ ਉਹ ਸਾਂਝਾ ਕਰਨਾ ਬਣਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਸਮੁੱਚੀ ਵਰਕਿੰਗ ਦੇ ਬਾਰੇ ਅਸੀਂ ਪਿਛਲੇ 25-30 ਸਾਲ ਤੋਂ ਇਹ ਰੌਲਾ ਪਾਉਂਦੇ ਆ ਰਹੇ ਹਾਂ
ਕਿ ਸੰਨ 2000 ਦੇ ਵਿੱਚ ਜਥੇਦਾਰ ਜੋਗਿੰਦਰ ਸਿੰਘ ਬਦੰਤੀ ਨੇ 29 ਮਾਰਚ ਨੂੰ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਤਖਤਾਂ ਦੇ ਜਥੇਦਾਰ ਲਾਉਣ ਬਾਰੇ ਹੋਰ ਅਧਿਕਾਰ ਖੇਤਰ ਬਾਰੇ ਮਾਹਿਰਾਂ ਦੀ ਇੱਕ ਕਮੇਟੀ ਬਣਾ ਕੇ ਸੇਵਾ ਨਿਯਮ ਘੜੇ ਜਾਣ। ਤੇ ਉਹ ਸੇਵਾ ਨਿਯਮ ਇਸ ਕਰਕੇ ਨਹੀਂ ਹੁਣ ਤੱਕ ਘੜੇ ਗਏ ਕਿਉਂਕਿ ਇਹਦੇ ਨਾਲ ਬਾਦਲ ਪਰਿਵਾਰ ਕੋਲੋਂ ਇਹ ਹੱਕ ਜਿਹੜੇ ਨੇ ਉਹ ਫਿਰ ਸਤੋਂ ਨਿਕਲ ਜਾਣਗੇ। ਸੋ ਕੁੱਲ ਮਿਲਾ ਕੇ ਨਾ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਇਹਨਾਂ ਨੇ ਬੀਤੇ ਦੌਰ ਵਿੱਚ ਮੰਨੇ ਆ, ਨਾ ਹੁਣ ਮੰਨਣੇ ਆ। 2 ਦਸੰਬਰ ਵਾਲੇ ਜਿਹੜੇ ਹੁਕਮ ਖਾਸ ਤੌਰ ਦੇ ਉੱਤੇ ਨਵੀਂ ਭਰਤੀ ਬਾਰੇ ਤੇ ਅਕਾਲੀ ਲੀਡਰਸ਼ਿਪ ਬਾਰੇ ਜੋ ਕਿਹਾ ਗਿਆ ਕਿ ਜੀ ਇਹਨਾਂ ਨੇ ਆਪਦੀ ਨੈਤਿਕ ਆਧਾਰ ਹੀ ਗਵਾ ਲਿਆ, ਇਹਨਾਂ ਦਾ ਕੋਈ ਹੁਣ ਹੱਕ ਹੀ ਨਹੀਂ ਹੈਗਾ ਕੌਮ ਦੀ ਅਗਵਾਈ ਕਰਨ। ਇਸ ਤਰ੍ਹਾਂ ਦੇ ਸਾਰੇ ਹੁਕਮਾਂ ਦੀ ਅਦੂਲੀ ਕਰਕੇ ਬਾਦਲ ਦਲ ਨੇ ਆਪਦਾ ਰਾਹ ਜਿਹੜਾ ਉਹ ਮਿਥ ਲਿਆ। ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਤਾਂ ਲਈ ਜਾ ਸਕਦੀ ਆ, ਗਿਆਨੀ ਰਘਵੀਰ ਸਿੰਘ ਤੋਂ ਅਹੁਦਾ ਖੋਇਆ ਜਾ ਸਕਦਾ, ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਰਦਾਰ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਰਗੜਿਆ ਜਾ ਸਕਦਾ, ਪਰ ਬਾਦਲ ਪਰਿਵਾਰ ਨੇ ਇਹ ਮਿਥ ਲਿਆ ਵਾ ਕਿ ਅਸੀਂ ਅਕਾਲੀ ਦਲ ਦੇ ਉੱਤੇ, ਬਾਦਲ ਦਲ ਦੇ ਉੱਤੇ ਆਪਦੇ ਧੜੇ ਦਾ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਾ ਤੇ ਅਸੀਂ ਆਪਦੇ ਤਰੀਕੇ ਨਾਲ ਹੀ ਅੱਗੇ ਵਧਾਂਗੇ। ਇਸੇ ਤਰੀਕੇ ਨਾਲ 1999 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਨੂੰ ਰੋਲਿਆ ਗਿਆ ਸੀ। ਉਸ ਮੌਕੇ ਇੱਕ ਬੜੀ ਚੰਗੀ ਚਿੱਠੀ ਛੋਟੇ ਜੀ 10 ਲਾਈਨਾਂ ਦੀ ਜਥੇਦਾਰ ਰਣਜੀਤ ਸਿੰਘ ਦੇ ਵੱਲੋਂ ਆਈ ਸੀ, ਜਿਹਦੇ ਵਿੱਚ ਇਹ ਦਰਜ ਸੀ ਕਿ ਬਾਦਲ ਪਰਿਵਾਰ ਖਾਲਸਾ ਪੰਥ ਉੱਤੇ ਅਮਰ ਵੇਲ ਵਾਂਗ ਛਾਇਆ ਹੋਇਆ ਹੈ ਤੇ ਖਾਲਸਾ ਪੰਥ ਦੀ ਸਾਰੀ ਸੱਤਿਆ ਜਿਹੜੀ ਆ ਉਹ ਝੂਸ ਰਿਹਾ ਹੈ। ਵਾਕਿਆ ਹੀ ਇਸ ਮੌਕੇ ਬਾਦਲ ਪਰਿਵਾਰ, ਬਾਦਲ ਦਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਿੱਖ ਜਗਤ ਨੂੰ ਕਮਜ਼ੋਰ ਕਰ ਰਿਹਾ ਹੈ। ਤੇ ਇਹਦੇ ਨਾਲ ਜੇ ਅਗਲੀ ਗੱਲ ਆਪਾਂ ਸੋਚੀਏ ਤਾਂ ਬਣਦਾ ਇਹ ਆ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਚੱਬੇ ਵਾਲੀਆਂ ਧਿਰਾਂ ਤੇ ਜਥੇਦਾਰ ਰਣਜੀਤ ਸਿੰਘ, ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਜਥੇਦਾਰ ਕੇਸਗੜ੍ਹ ਸਾਹਿਬ ਤੇ ਹੋਰ ਬਹੁਤ ਸਾਰੇ ਇਹੋ ਜਿਹੀਆਂ ਸ਼ਖਸੀਅਤਾਂ ਦਾ ਫਰਜ਼ ਬਣਦਾ ਹੈ ਕਿ ਉਹ ਇੱਕ ਡੇਟ ਦੇ ਕੇ ਸਿੱਖ ਜਗਤ ਨੂੰ ਹੋਕਾ ਦੇਣ ਕਿ ਅਕਾਲ ਤਖਤ ਸਾਹਿਬ ਦੀ ਸਮਰੱਥਾ, ਸ਼ਕਤੀ, ਸ਼ਾਨ ਨੂੰ ਵਧਾਉਣ ਲਈ ਤੇ ਸਿੰਘ ਸਾਹਿਬਾਨ ਦਾ ਰੁਤਬਾ ਜਿਹੜਾ ਹੈ ਉਹਦੀ ਮੁੜ ਬਹਾਲੀ ਲਈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੰਨੀ ਤਰੀਕ ਨੂੰ ਅਸੀਂ ਕੋਈ ਇਕੱਠ ਰੱਖਦੇ। ਜੇਕਰ ਇਸ ਤਰੀਕੇ ਦਾ ਕੋਈ ਇਕੱਠ ਰੱਖ ਕੇ ਖਾਲਸਾ ਪੰਥ ਦੀ ਸਮੁੱਚੀ ਸ਼ਕਤੀ ਹੈ ਜਿਹੜੀ ਉਹਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਹੋ ਸਕਦਾ ਬਾਦਲ ਦਲ ਵਾਲੇ ਕੋਈ ਮਾੜਾ ਮੋਟਾ ਸੋਚਣ, ਨਹੀਂ ਤਾਂ ਜਿਸ ਤਰੀਕੇ ਨਾਲ ਇਸ ਮੌਕੇ ਇਹਨਾਂ ਨੇ ਆਪਦਾ ਅਸ਼ਵਮੇਧ ਜੱਗ ਦਾ ਘੋੜਾ ਜਿਹੜਾ ਉਹ ਛੱਡਿਆ ਹੋਇਆ ਕਿ ਕਿਸੇ ਦੀ ਪਰਵਾਹ ਨਹੀਂ ਕਰਨੀ ਤੇ ਸਭ ਨੂੰ ਦਰੜੀ ਜਾਣਾ, ਇਹ ਕੰਮ ਖਾਲਸਾ ਪੰਥ ਦੇ ਇਤਿਹਾਸ ਨੂੰ ਕਲੰਕਿਤ ਕਰੇਗਾ। ਸਾਡੀ ਕੌਮ ਦੀ ਇਹ ਤਰਾਸਦੀ ਆ ਕਿ ਜਦੋਂ 1999 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਗਿਆ ਸੀ, ਉਸ ਮੌਕੇ ਵੀ ਨਵੇਂ ਜਥੇਦਾਰ ਜਦੋਂ ਆ ਗਏ ਉਹਨਾਂ ਨੂੰ ਕੌਮ ਨੇ ਮੰਨ ਲਿਆ। ਫਿਰ ਉਸ ਤੋਂ ਅਗਲੀ ਜਿਹੜੀ ਕਰਤੂਤ ਹੋਈ ਕਿ ਜਿਹੜੇ ਬਾਦਲ ਦਲ ਨੇ ਜਥੇਦਾਰ ਟੌੜਾ ਨੂੰ ਰੱਜ ਕੇ ਰੋਲਿਆ ਸੀ, ਮੇਰੇ ਕੋਲ ਇੱਥੇ ਖਬਰਾਂ ਪਈਆਂ ਨੇ ਬਹੁਤ ਜ਼ਿਆਦਾ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹੋਰ ਜੁੰਡਲੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਤੇ ਹੋਰ ਅਕਾਲੀਆਂ ਨੂੰ ਭੰਡਦੇ ਹੁੰਦੇ ਸੀ। ਇਹ ਤਾਂ ਕਾਂਗਰਸ ਦੇ ਏਜੰਟ ਨੇ, ਇਹ ਤਾਂ ਨੀਲੀ ਕਾਂਗਰਸ ਆ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ। ਤੋਂ ਇਹ ਜਿਹੜਾ ਸਾਰਾ ਕੁਝ ਉਦੋਂ ਵਾਪਰਿਆ, ਬਾਅਦ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਆਪਣੇ ਸਾਥੀਆਂ ਦੇ ਦਬਾਅ ਹੇਠ ਉਸੇ ਬਾਦਲਕਿਆਂ ਦੇ ਕਲਚਰ ਦੇ ਸਾਹਮਣੇ ਸਰੈਂਡਰ ਕਰ ਦਿੱਤਾ, ਜਿਹਦੇ ਨਾਲ ਉਹਨਾਂ ਨੇ ਆਪਦੀ ਜਿਹੜੀ ਸਰੀਰਕ ਮੌਤ ਆ ਉਹ ਤਾਂ ਜਿਹੜੀ ਹੋਈ ਸੋ ਹੋਈ, ਪਰ ਉਹਨਾਂ ਦੀ ਜਿਹੜੀ ਰਾਜਸੀ ਮੌਤ ਸੀ ਉਹ ਵੀ ਇਹਦੇ ਨਾਲ ਹੋ ਗਈ। ਇੱਕ ਟੌੜਾ ਕਲਚਰ ਹੁੰਦਾ ਸੀ, ਟੌੜਾ ਕਲਚਰ ਇਹਦੇ ਨਾਲ ਹੀ ਖਤਮ ਹੋ ਗਿਆ, ਜਿਹਦੇ ਝੰਡਾ ਬਰਦਾਰ ਪਰਮਜੀਤ ਸਿੰਘ ਸਰਨਾ, ਕਰਨੈਲ ਸਿੰਘ ਪੰਜੋਲੀ, ਸੁਖਦੇਵ ਸਿੰਘ ਭੌਰ, ਸਰਦਾਰ ਤਰਲੋਚਨ ਸਿੰਘ ਦੁਪਾਲਪੁਰ ਤੇ ਹੋਰ ਬਹੁਤ ਸਾਰੇ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਟੌੜਾ ਕੈਂਪ ਵਿੱਚ ਹੁੰਦੇ ਸੀ। ਇਹਨਾਂ ਸਾਰਿਆਂ ਨੂੰ ਜਾਂ ਤਾਂ ਮੈਦਾਨ ਛੱਡ ਕੇ ਘਰ ਬਹਿਣਾ ਪਿਆ, ਜਾਂ ਇਹਨਾਂ ਨੂੰ ਬਾਦਲ ਦਲ ਦੀ ਅਧੀਨਗੀ ਕਬੂਲ ਕਰਨੀ ਪਈ, ਤੇ ਜਾਂ ਇਹ ਬਿਲਕੁਲ ਇਰੈਲੇਵੈਂਟ ਹੋ ਗਈ।
ਸੋ ਇਸ ਮੌਕੇ ਜਿਹੜੇ ਵੀ ਬੰਦੇ ਅਕਾਲੀ ਕਲਚਰ ਦੀ ਗੱਲ ਕਰਦੇ ਆ, ਉਹ ਬਾਦਲ ਦਲ ਦੇ ਵਿੱਚ ਸਭ ਤੋਂ ਖਤਰਨਾਕ ਦੁਸ਼ਮਣ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਆ ਕਿ ਇਹ ਬੰਦੇ ਸਾਨੂੰ ਧਰਮ ਤੇ ਚੱਲਣ ਨੂੰ ਕਹਿੰਦੇ ਆ। ਸੋ ਇਸ ਮੌਕੇ ਇਹ ਗੱਲ ਲਗਾਤਾਰ ਬਾਦਲ ਦਲ ਦੇ ਆਗੂਆਂ ਵੱਲੋਂ ਟੀਵੀ ਚੈਨਲਾਂ ਦੇ ਰਾਹੀਂ ਪ੍ਰਚਾਰੀ ਜਾ ਰਹੀ ਹੈ ਕਿ ਜੇਕਰ ਅਸੀਂ ਸਿੱਖ ਧਰਮ ਨਾਲ ਜਾਂ ਧਰਮ ਦੇ ਨਾਲ ਅਟੈਚ ਹੋਏ ਤਾਂ ਸਾਡੀ ਮਾਨਤਾ ਰੱਦ ਹੋ ਜੂ। ਦੂਜੇ ਪਾਸੇ ਲੋਕ ਹੈਰਾਨ ਨੇ ਕਿ ਜਿਹੜਾ ਯੋਗੀ ਆਦਿੱਤਿਆਨਾਥ ਆ ਉਹ ਇੱਕ ਮੱਠ ਦਾ ਮੁਖੀ ਵੀ ਆ ਤੇ ਬੜੀ ਮੌਜ ਨਾਲ ਆਪਦੀ ਪੋਲਿਟਿਕਸ ਕਰ ਰਿਹਾ। ਐਵੇਂ ਹੀ ਮੈਂਬਰ ਪਾਰਲੀਮੈਂਟ ਸੀਗੀ ਉਹ ਸਾਧਵੀ ਪ੍ਰਗਿਆ ਜਾਂ ਹੋਰ ਬਹੁਤ ਸਾਰੇ ਇਸ ਤਰੀਕੇ ਦੇ ਧਾਰਮਿਕ ਬਿਰਤੀ ਵਾਲੇ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਤੇ ਉਹਨਾਂ ਨੂੰ ਕਦੇ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਧਰਮ ਆਧਾਰਿਤ ਕਿਉਂ ਹੋ। ਇਵੇਂ ਹੀ ਇੱਕ ਹੋਰ ਗੱਲ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਐਲਾਨ ਕੀਤਾ ਵਾ ਕਿ ਜੀ ਅਸੀਂ ਤਾਂ 18,000 ਰੁਪਈਆ ਹਰ ਗ੍ਰੰਥੀ ਨੂੰ ਤੇ 18,000 ਰੁਪਈਆ ਹਰ ਇੱਕ ਪੁਜਾਰੀ ਨੂੰ ਦੇਵਾਂਗੇ, ਕਿਉਂਕਿ ਪਹਿਲਾਂ ਮੌਲਵੀਆਂ ਨੂੰ ਇਸ ਤਰ੍ਹਾਂ ਕੋਈ ਮਿਲਦਾ ਸੀ ਵਕਫ ਬੋਰਡ ਵੱਲੋਂ, ਭਾਵੇਂ ਕਿ ਸਾਡੇ ਧਰਮ ਦੇ ਫਲਸਫੇ ਅਨੁਸਾਰ ਸਾਡੇ ਹਰ ਥਾਂ ਤੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਉੱਥੇ ਗੁਰਦੁਆਰਾ ਹੁੰਦਾ, ਧਰਮਸ਼ਾਲਾ ਹੁੰਦੀ ਆ, ਉਹ ਗੁਰਦੁਆਰਾ ਸਾਹਿਬਾਨ ਕਮੇਟੀਆਂ ਦੇ ਅਧੀਨ ਨੇ ਤੇ ਕਮੇਟੀ ਸਾਰਾ ਪ੍ਰਬੰਧ ਕਰਦੀ ਆ। ਜਦੋਂ ਉੱਥੇ ਗ੍ਰੰਥੀ ਸਿੰਘ ਦੇ ਲਈ ਰਿਹਾਇਸ਼ ਦਾ ਤੇ ਹੋਰ ਜਿਹੜੀਆਂ ਲੋੜਾਂ ਨੇ ਉਹਦੇ ਹਿਸਾਬ ਨਾਲ ਤਨਖਾਹ ਦਾ ਵੀ ਇੰਤਜ਼ਾਮ ਕਰਦੀ ਹੈ। ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਬਹੁਤ ਸਾਰੀਆਂ ਕਮੇਟੀਆਂ ਬੜੇ ਸੁਚੱਜੇ ਤਰੀਕੇ ਨਾਲ ਆਪੋ ਆਪਣੇ ਗ੍ਰੰਥੀ ਸਿੰਘਾਂ ਨੂੰ, ਰਾਗੀਆਂ ਨੂੰ, ਕਥਾਕਾਰਾਂ ਨੂੰ, ਪ੍ਰਚਾਰਕਾਂ ਨੂੰ ਸੇਵਾ ਫਲ ਦੇ ਰਹੀਆਂ ਨੇ। ਪਰ ਇਹ ਵੀ ਗੱਲ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਇੱਕ ਉਹ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਕੋਠੀਆਂ, ਕਾਰਾਂ, ਹੋਰ ਸਹੂਲਤਾਂ ਲੋਕ ਦੇ ਰਹੀਆਂ, ਸੰਗਤਾਂ ਦੇ ਰਹੀਆਂ ਨੇ ਤੇ ਉਹਨਾਂ ਦੇ ਚਰਚੇ ਸੋਸ਼ਲ ਮੀਡੀਆ ਤੇ ਆਪਾਂ ਦੇਖ ਕੇ ਬੜੇ ਖੁਸ਼ ਹੁੰਦੇ ਆ। ਦੂਜੇ ਪਾਸੇ ਉਹ ਵੀ ਗ੍ਰੰਥੀ, ਪ੍ਰਚਾਰਕ ਜਾਂ ਹੋਰ ਲੋਕ ਆਪਾਂ ਨੂੰ ਦਿਖਦੇ ਆ ਜਿਹੜੇ ਕਲਪਦੇ ਨੇ ਕਿ ਸਾਡੀ ਸਾਰ ਨਹੀਂ ਕੋਈ ਲੈਂਦਾ ਤੇ ਅਸੀਂ ਤਾਂ ਕਹਿੰਦੇ ਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਹੁਣ ਅੱਗੇ ਤੋਂ ਪਾਠੀ ਜਾਂ ਗ੍ਰੰਥੀ ਨਾ ਹੀ ਬਣੇ। ਸੋ ਇਸ ਮਾਹੌਲ ਦੇ ਵਿੱਚ ਲਾਜ਼ਮੀ ਬਹੁਤ ਸਾਰੇ ਭਾਵੇਂ ਸਿੱਖ ਫਲਸਫੇ ਅਨੁਸਾਰ ਸਰਕਾਰ ਤੋਂ ਇਸ ਤਰੀਕੇ ਨਾਲ ਮਾਇਆ ਲੈਣੀ ਜੱਚਦੀ ਨਹੀਂ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਬਾਦਸ਼ਾਹ ਅਕਬਰ ਨੇ ਗੁਰੂ ਕੇ ਲੰਗਰ ਲਈ ਗੱਲ ਕੀਤੀ ਸੀ ਸਰਕਾਰੀ ਤੌਰ ਤੇ ਕੁਝ ਦੇਣ ਦੀ, ਤਾਂ ਗੁਰੂ ਪਾਤਸ਼ਾਹ ਨੇ ਇਨਕਾਰ ਕਰਤਾ ਸੀ। ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਸਰਕਾਰੀ ਖਜ਼ਾਨੇ ਨਾਲ ਧਰਮ ਦੇ ਕਾਰਜ ਨਹੀਂ ਚੱਲਦੇ। ਇੱਥੋਂ ਤੱਕ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਬਾਰੇ ਪੜ੍ਹਦੇ ਹਾਂ, ਕੋ ਰਾਜ ਨਾ ਹਾਥ ਲਗਾਇਓ, ਜਿਹੜਾ ਰਾਜ ਮਿਸਤਰੀ ਹੁੰਦਾ ਵੀ ਕੋਈ ਰਾਜ ਮਿਸਤਰੀ ਜਿਹੜਾ ਉਹਨੇ ਹੱਥ ਨਹੀਂ ਲਾਇਆ, ਕੋ ਰਾਜ ਨਾ ਹਾਥ ਲਗਾਇਓ ਬੁੱਢੇ ਔ ਗੁਰਦਾਸ ਬਣਾਇਓ, ਵੀ ਇਹ ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਇਹਦੀ ਸਾਰੀ ਜਿਹੜੀ ਇਮਾਰਤ ਆ ਉਹ ਬਣਾਈ। ਸੋ ਜਿਹੜੇ ਧਰਮ ਦੇ ਅਸੂਲਾਂ ਦੇ ਵਿੱਚ ਇੱਥੋਂ ਤੱਕ ਹੈ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਜਦੋਂ ਭਾਰਤੀ ਨਿਜ਼ਾਮ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਉਪਰੰਤ ਕਰਫਿਊ ਲਾ ਕੇ ਪੂਰੀ ਪਾਬੰਦੀ ਦੇ ਤਹਿਤ ਆਪੇ ਹੀ ਕਾਰ ਸੇਵਾ ਨਕਲੀ ਜੀ ਕਰਵਾ ਕੇ ਜਾਲੀ ਕਾਰ ਸੇਵਾ ਰਾਹੀਂ ਨਿਹੰਗ ਸੰਤਾ ਸਿੰਘ ਨੂੰ ਲਾ ਕੇ ਇਹ ਦੁਬਾਰਾ ਇਮਾਰਤ ਬਣਾ ਕੇ ਕਹਿਤਾ ਕਿ ਲਓ ਜੀ ਅਸੀਂ ਤੁਹਾਡੀ ਅਕਾਲ ਤਖਤ ਸਾਹਿਬ ਦੀ ਸੇਵਾ ਕਰਤੀ ਹੈ। ਤਾਂ ਦੋ ਚੀਜ਼ਾਂ ਵਾਪਰੀਆਂ ਸੀ। ਇੱਕ ਤਾਂ ਜਿਹੜੇ ਸਿੱਖ ਇਸ ਘਟਨਾਕ੍ਰਮ ਨਾਲ ਜੁੜੇ ਹੋਏ ਸੀ, ਚਾਹੇ ਉਹ ਕੋਈ ਵੀ ਸੀ, ਚਾਹੇ ਬੂਟਾ ਸਿੰਘ ਸੀ, ਮੰਤਰੀ ਸੀ, ਬੜੀ ਵੱਡੀ ਤੋਪ ਸੀ ਉਸ ਟਾਈਮ, ਤੇ ਚਾਹੇ ਨਿਹੰਗ ਸੰਤਾ ਸਿੰਘ ਸੀ, ਇਹਨਾਂ ਸਾਰਿਆਂ ਨੂੰ ਖਾਲਸਾ ਪੰਥ ਨੇ ਆਪਣੀਆਂ ਰਵਾਇਤਾਂ ਅਨੁਸਾਰ ਸਰਕਾਰ ਦੇ ਪਿੱਠੋਂ ਵੰਡ ਕਰਕੇ ਟਾਰਗੇਟ ਕੀਤਾ ਤੇ ਤਨਖਾਹਾਂ ਭੁਗਤ ਕੇ ਹੀ ਇਹ ਕੌਮ ਦਾ ਹਿੱਸਾ ਬਣ ਸਕੇ। ਦੂਜੇ ਪਾਸੇ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਸਰਕਾਰ ਦਾ ਬਣਾਇਆ ਹੋਇਆ ਇਹ ਅਕਾਲ ਤਖਤ ਸਾਹਿਬ ਪੰਥ ਪ੍ਰਵਾਨ ਨਹੀਂ ਕਰਦਾ, ਅਸੀਂ ਇਹਨੂੰ ਢਾਹ ਸੁੱਟਾਂਗੇ ਤੇ ਆਪ ਸੰਗਤ ਦੇ ਦਸਵੰਧ ਨਾਲ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਸੇਵਾ ਹੋਏ।
ਸੋ ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜੀ ਇਸ ਮੌਕੇ ਅਕਾਲ ਤਖਤ ਸਾਹਿਬ ਦੀ ਇਮਾਰਤ ਹੈ, ਇਹ ਸੰਗਤਾਂ ਦੇ ਦਸਵੰਧ ਨਾਲ ਬਣੀ ਆ। ਇਸ ਤੋਂ ਪਹਿਲਾਂ ਵੀ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਸੇਵਾ ਹੋਈ ਆ, ਉਹ ਗੁਰੂ ਪਾਤਸ਼ਾਹ ਨੇ ਸੰਗਤ ਦੇ ਜਿਹੜਾ ਸਹਿਯੋਗ ਨਾਲ ਕੀਤੀ। ਸੋ ਸਾਡਾ ਜਿਹੜਾ ਧਰਮ ਦਾ ਸਿਧਾਂਤ ਆ, ਉਹ ਇਸ ਤਰੀਕੇ ਨਾਲ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਸਰਕਾਰ ਦੇ ਖਜ਼ਾਨੇ ਤੋਂ ਮਾਇਆ ਲੈ ਕੇ ਪਾਠ ਕਰਨ ਦਾ, ਕੀਰਤਨ ਕਰਨ ਦਾ ਜਾਂ ਹੋਰ ਇਸ ਤਰ੍ਹਾਂ ਦਾ ਕਰਨ ਦਾ ਕੁਛ ਕਰੀਏ। ਸੋ ਜਿਹੜੀ ਅੱਜ ਇਹ ਕੇਜਰੀਵਾਲ ਦੇ ਐਲਾਨ ਤੋਂ ਬਾਅਦ ਚਰਚਾ ਛਿੜੀ ਹੈ, ਉਹ ਇੱਕ ਤਾਂ ਇਹ ਛਿੜੀ ਹੈ ਕਿ ਕੀ ਸਿੱਖ ਫਲਸਫੇ ਅਨੁਸਾਰ ਇਹ ਗੱਲ ਜਾਇਜ਼ ਹੈ, ਪਰ ਦੂਜੀ ਗੱਲ ਜਿਹੜੀ ਹੈ ਉਹ ਜ਼ਿਆਦਾ ਅਹਿਮ ਹੈ ਕਿ ਜਦੋਂ ਕੇਜਰੀਵਾਲ ਬੇਖੌਫ ਹੋ ਕੇ ਸ਼ਰੇਆਮ ਕਹਿ ਰਿਹਾ ਕਿ ਮੈਂ ਪੁਜਾਰੀਆਂ ਨੂੰ ਤੇ ਗ੍ਰੰਥੀ ਸਿੰਘਾਂ ਨੂੰ 18,000 ਰੁਪਇਆ ਹਰ ਮਹੀਨੇ ਦਿਆ ਕਰਾਂਗੇ ਸਨਮਾਨ ਰਾਸ਼ੀ, ਇਹ ਇੱਕ ਧਾਰਮਿਕ ਕਾਰਜ ਆ। ਤੇ ਜਦੋਂ ਕੇਜਰੀਵਾਲ ਨੂੰ ਡਰ ਨਹੀਂ ਲੱਗਦਾ ਕਿ ਮੇਰੀ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ, ਤਾਂ ਸਾਡੇ ਜਥੇਦਾਰ ਜਿਹੜੇ ਨੇ ਅਕਾਲੀ ਦਲ ਦੇ, ਇਹ ਕਾਹਤੋਂ ਚੀਕਾਂ ਮਾਰਦੇ ਫਿਰਦੇ ਆ ਵੀ ਜੇਕਰ ਅਸੀਂ ਧਰਮ ਨਾਲ ਸੰਬੰਧਿਤ ਪਾਏ ਗਏ ਤੇ ਸਾਡੇ ਉੱਤੇ ਕਾਰਵਾਈ ਹੋ ਜਾਊ। ਸੋ ਪਿਛਲੇ 10 ਦਿਨ ਤੋਂ ਲਗਾਤਾਰ ਅਕਾਲੀ ਲੀਡਰਸ਼ਿਪ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਬਹੁਤ ਹੀ ਕਸੂਤੀ ਹਾਲਾਤ ਵਿੱਚ ਹੈ। ਲੋਕਾਂ ਨੂੰ ਕਿਸੇ ਨੂੰ ਯਕੀਨ ਨਹੀਂ ਕਿ ਜੇ ਉਹ ਧਰਮ ਤੋਂ ਸੇਧ ਲੈਣਗੇ ਤੇ ਮਾਰੇ ਜਾਣ। ਉਲਟਾ ਇਹ ਹੈ ਕਿ ਇਹ ਆਪਣੀਆਂ ਲੋੜਾਂ ਅਨੁਸਾਰ ਚਾਹੁੰਦੇ ਆ ਕਿ ਅਸੀਂ ਫਿਰ ਸਰਸੇ ਵਿਆਸ ਭਲਿਆਰੇ ਜਾ ਸਕਾਂਗੇ, ਅਸੀਂ ਹਿੰਦੂਆਂ ਦੇ ਮੰਦਰਾਂ 'ਚ ਟੱਲੀ ਖੜਕਾ ਸਕਾਂਗੇ ਜੇਕਰ ਅਸੀਂ ਅਕਾਲ ਤਖਤ ਸਾਹਿਬ ਤੋਂ, ਸਿੱਖ ਫਲਸਫੇ ਤੋਂ ਦੂਰ ਰਹਿ ਕੇ ਕੋਈ ਅਕਾਲੀ ਦਲ ਸਿਰਜੀ। ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਉਹ ਨੰਗਾ ਹੋ ਜਾਣਾ ਹੈ। ਤੇ ਅਗਲੀ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਸੇਵਾ ਕਰਨ ਵਾਲੇ ਜਾਂ ਇਸ ਮੌਕੇ ਸਰਗਰਮ ਸਾਰੇ ਸੰਸਾਰ ਵਿੱਚ ਸਿੱਖ ਐਕਟਿਵਿਸਟ ਨੂੰ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ, ਜਿਹਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਕਰਨ ਤੋਂ ਬਾਅਦ ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ ਸ਼ਰੇ ਬਾਜ਼ਾਰ ਨੰਗਾ ਹੋ ਗਿਆ ਤੇ ਇੰਡੀਅਨ ਸਟੇਟ ਸਿਸਟਮ ਕਸੂਤਾ ਫਸ ਗਈ, ਉਸ ਤੋਂ ਬਾਅਦ ਵਿੱਚ ਅਸੀਂ ਇੱਥੇ ਪੰਜਾਬ ਦੇ ਵਿੱਚ ਇਹ ਆਮ ਚਰਚਾ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹ ਭਾਣੇ ਵਾਪਰ ਸਕਦੇ। ਬੜਾ ਕੁਝ ਇਹ ਸਾਰੇ ਸਮੇਂ ਦੌਰਾਨ ਹੋਇਆ, ਪਰ ਅੱਜ ਇਹ ਗੱਲ ਸੰਗਤ ਨਾਲ ਸਾਂਝੀ ਕਰਦੇ ਆ ਬੜਾ ਅਫਸੋਸ ਹੋ ਰਿਹਾ ਕਿ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਮੌਕੇ ਸੇਵਾ ਕਰਨ ਵਾਲੇ ਨੌਜਵਾਨ ਬਾਬਾ ਬਖਸ਼ੀਸ਼ ਸਿੰਘ ਨੂੰ ਪਿਛਲੇ ਦਿਨੀ ਪਟਿਆਲੇ ਕੋਲ ਘੇਰ ਕੇ ਗੋਲੀਆਂ ਮਾਰਨ, ਕਾਰ ਦੇ ਉੱਤੇ ਫਾਇਰਿੰਗ ਕੀਤੀ ਗਈ। ਉਪਰੰਤ ਉਹਨਾਂ ਨੂੰ ਅਗਵਾ ਕਰਕੇ ਲੈ ਕੇ ਜਾਣ ਦੀ ਨੀਤ ਨਾਲ 3 ਕਾਰਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਵਿੱਚ ਉੱਥੇ ਅਗਵਾਕਾਰ ਆਏ ਹੋਏ ਸੀ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ, ਉਹ ਜਾਨੀ ਨੁਕਸਾਨ ਤੋਂ ਵੀ ਬਖਸ਼ੀਸ਼ ਸਿੰਘ ਦਾ ਬਚਾ ਰਿਹਾ ਤੇ ਕਾਰ ਜਿਹੜੀ ਆ ਭਾਵੇਂ ਡੈਮੇਜ ਹੋਈ ਆ ਪਰ ਉਹ ਨਿਕਲ ਗਈ। ਹੁਣ ਇਸ ਮਸਲੇ ਦੇ ਬਾਰੇ ਸੁਭਾਵਕ ਹੈ ਕਿ ਸਭ ਤੋਂ ਪਹਿਲੀ ਸ਼ੱਕ ਤਾਂ ਆਪਾਂ ਸਟੇਟ ਦੇ ਉੱਤੇ ਕਰਾਂਗੇ, ਬਣਦਾ ਵੀ ਇਹੀ। ਮੈਨੂੰ ਜਾਂ ਸਾਡੇ ਕਿਸੇ ਵੀ ਪੰਥਕ ਸਫਾ 'ਚ ਵਿਚਰਦੇ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਸਟੇਟ ਚਾਹੇਗੀ, ਪਰ ਸਟੇਟ ਇਹ ਜ਼ਰੂਰ ਚਾਹੇਗੀ ਕਿ ਕੋਈ ਪੱਜ ਇਹੋ ਜਿਹਾ ਬਣੇ ਜਿਹਦੇ ਨਾਲ ਲੋਕਾਂ ਨੂੰ ਫੌਰੀ ਤੌਰ ਤੇ ਲੱਗੇ ਕਿ ਇਹਨੂੰ ਫਲਾਣੇ ਨੇ ਟਾਰਗੇਟ ਕਰਵਾਇਆ ਹੋਊ ਜਾਂ ਫਲਾਣੇ ਗੱਲ ਕਰਕੇ ਇਹ ਗੱਲ ਵਾਪਰੀ। ਸੋ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਪੰਥਕ ਸਫਾ ਦੇ ਵਿੱਚ ਘਸਮਾਨ ਜਿਹਾ ਮਚਿਆ ਰਹਿੰਦਾ, ਜਿਸ ਤਰੀਕੇ ਨਾਲ ਪਹਿਲਾਂ ਖਾਲਿਸਤਾਨੀ ਜੋਗਾ ਸਿੰਘ ਕਰਕੇ ਨੌਜਵਾਨ ਨੂੰ ਇੱਥੇ ਕਤਲ ਕਰ ਦਿੱਤਾ ਗਿਆ, ਹੋਰ ਕਈ ਇਹੋ ਜਿਹੀਆਂ ਵਾਰਦਾਤਾਂ ਸਾਡੇ ਸਾਹਮਣੇ ਨੇ। ਜਿਹੜੇ ਨੌਜਵਾਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਿਰ ਚੱਕਿਆ, ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਭਾਵਹੀਣ ਕਰਨ ਦੇ ਯਤਨ ਜਿਹੜੇ ਆ ਉਹ ਲਗਾਤਾਰ ਚੱਲਦੇ ਰਹੇ। ਤੁਸੀਂ ਚੇਤੇ ਕਰੋ ਕਿਵੇਂ ਭਾਈ ਗੁਰਬਖਸ਼ ਸਿੰਘ ਨੂੰ ਅਖੀਰ ਆਪਣੀ ਜਾਨ ਦੇਣੀ ਪਈ। ਇਵੇਂ ਹੀ ਇੱਕ ਦਮਨਦੀਪ ਸਿੰਘ ਲੁਧਿਆਣੇ ਤੋਂ ਸਿੰਘ, ਉਹ ਵੀ ਅਚਨਚੇਤ ਇੱਦਾਂ ਡੈਥ ਹੋ ਗਈ। ਇੱਕ ਪ੍ਰੀਤ ਸੈਣੀ ਨਾਂ ਦਾ ਨੌਜਵਾਨ ਕਾਫੀ ਜ਼ਿਆਦਾ ਐਕਟਿਵ ਸੀ ਔਰ ਮੀਡੀਆ ਦੇ ਰਾਹੀਂ ਕੌਮ ਦੇ ਮਸਲੇ ਚੱਕਦਾ ਰਿਹਾ, ਉਹਨੂੰ ਟਾਰਗੇਟ ਕੀਤਾ ਗਿਆ, ਉਹਦੀ ਜਾਨ ਚਲੀ ਗਈ। ਉਹਦੇ ਸੰਸਕਾਰ ਮੌਕੇ ਭੁਪਿੰਦਰ ਸਿੰਘ ਸੱਜਣ ਹੁਸ਼ਿਆਰਪੁਰ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਲਿਖਿਆ ਗਿਆ ਤੇ ਉੱਥੇ ਹੀ ਮੇਰਾ ਜ਼ਿਕਰ ਕੀਤਾ ਗਿਆ ਕਿ ਤੇਰੇ ਨਾਲੋਂ ਪਹਿਲਾਂ ਘੁਮਾਣ ਮਾਰਨਾ।
ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਤਹਿਤ ਇਹ ਗੱਲ ਪੱਕੀ ਆ ਕਿ ਜਦੋਂ ਰਤਨਦੀਪ ਸਿੰਘ ਦਾ ਮਰਡਰ ਹੋਇਆ ਉਦੋਂ ਵੀ ਕਈ ਤਰ੍ਹਾਂ ਦੀ ਚਰਚਾ ਛਿੜੀ। ਬਾਅਦ ਵਿੱਚ ਇਸ ਤਰੀਕੇ ਦਾ ਮਾਹੌਲ ਬਣਾ ਦਿੱਤਾ ਜਾਂਦਾ ਜਾਂ ਬਣ ਜਾਂਦਾ ਕਿ ਇਹ ਕਤਲ ਬਿਲਕੁਲ ਅੰਦਰੂਨੀ ਸਾਡੀ ਫੁੱਟ ਕਰਕੇ ਜਾਂ ਅੰਦਰੂਨੀ ਕਾਰਨਾਂ ਕਰਕੇ ਹੋਇਆ। ਪਰ ਸਟੇਟ ਨੂੰ ਤਾਂ ਅਸੀਂ ਸਾਰੇ ਇੱਕੋ ਜਿਹੇ ਰੜਕਦੇ, ਜਿਹੜੇ ਅਸੀਂ ਆਪਸ ਵਿੱਚ ਹੀ ਖਹਿਬੜਦੇ ਸਿੱਖ ਵਾਂ, ਆਪਸ ਵਿੱਚ ਹੀ ਲੜਦੇ ਭੜਦੇ ਸਿੱਖਾਂ ਦਾ। ਜੇਕਰ ਸਟੇਟ ਦਾ ਕੁਝ ਫਰਕ ਨਾ ਪੈਂਦਾ, ਸਟੇਟ ਨੂੰ ਤਾਂ ਪਹਿਲਾਂ 25-30,000 30-35,000 ਬੰਦਾ ਮਾਰ ਕੇ ਕੀ ਫਰਕ ਪੈ ਗਿਆ, ਦੁਨੀਆ ਨੂੰ ਦੱਸੀਏ ਕਿ ਕੀ ਚੱਲ ਰਿਹਾ। ਸੋ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ, ਇਹਦੇ ਵਿੱਚ ਇੱਕ ਘਟਨਾਕ੍ਰਮ ਡਾਕਟਰ ਮਨਮੋਹਨ ਸਿੰਘ ਵਾਲਾ ਹੈ। ਮਨਮੋਹਨ ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ। ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਤਾਂ ਕਦੇ ਉਹਨੇ ਕੋਈ ਬਹੁਤੀ ਗੱਲ ਨਹੀਂ ਕੀਤੀ, ਤੇ ਮੈਨੂੰ ਲੱਗਦਾ ਸੀ ਕਿ ਜਿੰਨਾ ਉਹਨੇ ਭਾਰਤ ਮਾਤਾ ਦੀ ਸੇਵਾ ਕੀਤੀ ਹੈ ਉਹਦਾ ਮੁੱਲ ਪਾਇਆ ਜਾਊਗਾ। ਪਰ ਇਹਨਾਂ ਨੇ ਤਾਂ ਜਿੱਥੇ ਬਾਕੀ ਪ੍ਰਧਾਨ ਮੰਤਰੀਆਂ ਦੇ ਸੰਸਕਾਰ ਹੁੰਦੇ ਆ, ਉੱਥੇ ਸੰਸਕਾਰ ਵੀ ਨਹੀਂ ਕੀਤਾ। ਉਹਦਾ ਬਹੁਤ ਹੀ ਜ਼ਿਆਦਾ ਉਹਦੇ ਨਾਲ ਉਹਦਾ ਤਿਰਸਕਾਰ ਕੀਤਾ ਗਿਆ। ਹਾਲਾਂਕਿ ਸਾਰੇ ਇਤਿਹਾਸਕਾਰ ਜਾਂ ਸਿਆਸੀ ਲੀਡਰ ਇਹ ਸਮਝਦੇ ਆ ਕਿ ਡਾਕਟਰ ਮਨਮੋਹਨ ਸਿੰਘ ਨੇ ਭਾਰਤ ਨੂੰ ਖਿੱਲਣ ਤੋਂ ਬਚਾਇਆ, ਨਹੀਂ ਰੂਸ ਵਾਂਗੂ ਇਹਦੇ ਟੋਟੇ ਹੋ ਜਾਣੇ ਸੀ। ਜਿੰਨਾ ਸਮਿਆਂ ਦੇ ਵਿੱਚ 1990-91 ਤੋਂ ਬਾਅਦ ਪੰਜਾਬ ਦੇ ਵਿੱਚ ਹਾੜਕੂ ਲਹਿਰ ਦੇ ਖਿਲਾਫ ਬਹੁਤ ਵੱਡੀ ਮਾਤਰਾ 'ਚ ਹਥਿਆਰ, ਪੈਸਾ ਸੁੱਟਿਆ ਗਿਆ, ਉਦੋਂ ਡਾਕਟਰ ਮਨਮੋਹਨ ਸਿੰਘ ਹੀ ਸੀ ਜਿਨੇ ਇਹ ਸਾਰੇ ਕਾਰਜ ਕੀਤੇ। ਤੇ ਉਸ ਲਹਿਰ ਨੂੰ, ਸਾਡੀ ਨੂੰ ਨੁਕਸਾਨ ਕਰਾਉਣ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਇੱਕ ਭੂਮਿਕਾ ਰਹੀ ਹੈ। ਭਾਵੇਂ ਕਿ ਇਹ ਵੀ ਇੱਕ ਤੱਥ ਹੈ ਕਿ ਸਾਡੀ ਕੌਮ ਦੇ ਬਹੁਤ ਵੱਡੇ ਮਹਾਂਵਿਦਵਾਨ ਸੱਜਣ ਸਰਦਾਰ ਹਰਿੰਦਰ ਸਿੰਘ ਮਹਿਬੂਬ, ਜਦੋਂ ਉਹਨਾਂ ਨੂੰ ਕਤਲ ਕਰਨ ਦੀ ਇੱਕ ਵਾਰੀ ਪਲੈਨਿੰਗ ਬਣੀ ਤਾਂ ਵੀਰ ਦਵਿੰਦਰ ਸਿੰਘ ਫੈਡਰੇਸ਼ਨਿਸਟ ਰਹੇ ਨੇ, ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਰਾਹੀਂ ਉਹਨਾਂ ਨੂੰ ਬਚਾਉਣ ਦੀ ਇੱਕ ਪ੍ਰਕਿਰਿਆ ਚੱਲੀ। ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਗਿਆ ਉਹਨਾਂ ਨੂੰ ਕਿ ਤੁਸੀਂ ਜਿਹੜਾ ਸਵੇਰੇ ਤੇ ਸ਼ਾਮ ਨੂੰ ਗੜਦੀ ਵਾਲੇ ਸੈਰ ਕਰਨ ਨਿਕਲਦੇ ਹੋ, ਇਹ ਸੈਰ ਨਾ ਕਰਿਓ ਕਿਉਂਕਿ ਟਰੱਕ ਥੱਲੇ ਦੇ ਕੇ ਤੁਹਾਨੂੰ ਮਾਰਨਗੇ। ਉਪਰੰਤ ਫਿਰ ਗੱਲ ਆ ਗਈ ਵੀ ਇਹਨਾਂ ਨੂੰ ਬਚਾਇਆ ਜਾਵੇ। ਉਹਦੇ ਵਿੱਚ OP ਮਲਹੋਤਰਾ, KPS ਗੱਲ ਤਾਂ ਭੌਂਕਣ ਨੂੰ ਰੱਖਿਆ ਹੋਇਆ ਸੀ, ਅਸਲ ਵਿੱਚ ਤਾਂ ਸਾਰੀ ਜਿਹੜੀ ਆਪਰੇਸ਼ਨਲ ਕਮਾਂਡ ਸੀ OP ਮਲਹੋਤਰਾ ਕੋਲ ਸੀ। OP ਮਲਹੋਤਰਾ, ਅਜੀਤ ਸਿੰਘ ਚੱਠਾ ਤੇ ਸੁਰਿੰਦਰ ਨਾਥ ਤੇ ਹੋਰ ਬਹੁਤ ਸਾਰੇ ਆਗੂਆਂ ਕੋਲ ਜਾਂ ਉਸ ਮੌਕੇ ਦੇ ਜਿਹੜੇ ਨਾਮੀ ਚਿਹਰੇ ਸੀ ਉਹਨਾਂ ਕੋਲੇ ਮਸਲਾ ਵੀਰ ਦਵਿੰਦਰ ਸਿੰਘ ਤੇ ਹੋਰਨਾਂ ਲੋਕਾਂ ਰਾਹੀਂ ਗਿਆ। ਅਖੀਰ ਡਾਕਟਰ ਮਨਮੋਹਨ ਸਿੰਘ ਨੇ ਦਿੱਲੀ ਤੋਂ ਇਸ ਮਸਲੇ ਦੇ ਵਿੱਚ ਆਪਦਾ ਰੋਲ ਪਲੇ ਕੀਤਾ ਤੇ ਮਹਿਬੂਬ ਸਾਹਿਬ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਗਈ। ਮਹਿਬੂਬ ਸਾਹਿਬ ਦੀ ਜ਼ਿੰਦਗੀ ਜਦੋਂ ਬਚਾ ਸਕਦਾ ਹੈ ਮਨਮੋਹਨ ਸਿੰਘ, ਤਾਂ ਸੁਭਾਵਕ ਆ ਕਿ ਹੋਰ ਵੀ ਬਹੁਤ ਸਾਰੀਆਂ ਜ਼ਿੰਦਗੀਆਂ, ਕਿਉਂਕਿ ਉਦੋਂ ਲਿਸਟਾਂ ਬਣੀਆਂ ਸੀਗੀਆਂ ਕਿ ਆਹ ਬੰਦੇ ਮਾਰਨੇ ਹੀ ਮਾਰਨੇ, ਤਾਂ ਉਹਨਾਂ ਲਿਸਟਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਸੀ ਜਿਹੜੇ ਬਚਾਏ ਜਾ ਸਕਦੇ ਸੀ। ਪਰ ਡਾਕਟਰ ਮਨਮੋਹਨ ਸਿੰਘ ਨੇ ਇਕੱਲੇ ਮਹਿਬੂਬ ਸਾਹਿਬ ਤੋਂ ਬਗੈਰ ਹੋਰ ਕਿਸੇ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਤੇ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਅਜੀਬ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ 1982-83 ਦੇ ਵਿੱਚ ਇੱਕ ਉਹਨਾਂ ਦਾ ਸੱਜਣ ਸੀ, ਅਜੀਤ ਸਿੰਘ ਸੀ ਉਹਦਾ ਨਾਮ, ਉਹ ਕੈਂਬਰਿਜ ਯੂਨੀਵਰਸਿਟੀ 'ਚ ਉਹਦੇ ਨਾਲ ਪੜ੍ਹਦਾ ਰਿਹਾ ਸੀ। ਉਹਨੇ ਕਿਤੇ ਸਲਾਹ ਕੀਤੀ ਕਿ ਮੈਂ ਇੰਗਲੈਂਡ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਮੈਨੂੰ ਕਿਹਾ ਹੈ ਕਿ ਉੱਥੇ ਬੈਂਕ ਖੋਲ੍ਹਿਆ ਜਾਵੇ ਤੇ ਬੈਂਕ ਜਿਹੜੀ ਆ ਮੈਂ ਖੋਲ੍ਹਾਂ। ਤਾਂ ਡਾਕਟਰ ਮਨਮੋਹਨ ਸਿੰਘ ਨੇ ਉਹਨੂੰ ਮਨਾ ਕੀਤਾ ਵੀ ਨਹੀਂ, ਇਹ ਕੰਮ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਸਿੱਖ ਕੌਮ ਦਾ ਸੰਘਰਸ਼ ਆ ਜਿਹੜਾ ਉਹ ਮਜ਼ਬੂਤ ਹੋ ਸਕਦਾ, ਤੇਰਾ ਜਿਹੜਾ ਪੈਸਾ ਉਹ ਬੈਂਕ ਵਾਲਾ ਉਹ ਸਾਰਾ ਉਸ ਸੰਘਰਸ਼ ਦੇ ਕੰਮ ਆਊਗਾ। ਸੋ ਇਹ ਗੱਲ ਉਹਦੀ ਧੀ ਨੇ ਆਪਦੀ ਕਿਤਾਬ ਦੇ ਵਿੱਚ ਬਕਾਇਦਾ ਲਿਖੀ ਹੋਈ ਆ ਕਿ ਮੇਰੇ ਬਾਪ ਨੇ ਅਜੀਤ ਸਿੰਘ ਨੂੰ ਕਿਵੇਂ ਰੋਕਿਆ। ਸੋ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਮਸਲੇ ਆ
ਜਿਨ੍ਹਾਂ ਕਰਕੇ ਅੱਜ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਉੱਥੇ ਜਗ੍ਹਾ ਨਹੀਂ ਮਿਲੀ ਤਾਂ ਸਾਫ਼ ਮਨ ਨੂੰ ਆਇਆ ਕਿ ਜਿਹੜੇ ਲੋਕ ਆਪਦੀਆਂ ਕੌਮਾਂ ਨਾਲ ਨਹੀਂ ਖੜਦੇ ਉਹਨਾਂ ਨਾਲ ਫਿਰ ਜਿਹੜੀ ਦੁਸ਼ਮਣ ਧਿਰ ਹੁੰਦੀ ਆ ਉਹ ਆਹੀ ਕੁਛ ਕਰਦੀ ਹੁੰਦੀ ਆ ਜਿਹੜਾ ਕੁਛ ਅੱਜ ਵਾਪਰਿਆ। ਡਾਕਟਰ ਮਨਮੋਹਨ ਸਿੰਘ ਤੇ ਖੁਸ਼ਵੰਤ ਸਿੰਘ ਦੋਨੇ ਜਾਣੇ ਬੜੇ ਨਾਮਵਰ ਭਾਰਤੀ ਰਾਸ਼ਟਰਵਾਦੀ ਸਿੱਖ ਹੋਏ ਨੇ, ਵੱਡੇ ਬੰਦੇ ਨੇ, ਚਰਚਿਤ ਚਿਹਰੇ ਆ। ਇਹਨਾਂ ਦੋਨਾਂ ਦੇ ਬਾਰੇ ਮੈਂ ਜਿੰਨਾ ਵੀ ਲਿਟਰੇਚਰ ਮਿਲਿਆ ਮੈਂ ਪੜ੍ਹਿਆ ਤੇ ਉਹਨਾਂ ਬਾਰੇ ਕੁਛ ਨੁਕਤੇ ਜਿਹੜੇ ਆ ਉਹ ਇਹ ਹੈ ਕਿ ਖੁਸ਼ਵੰਤ ਸਿੰਘ ਦੇ ਪੁੱਤਰ ਨੇ ਰਾਹੁਲ ਨੇ ਜਦੋਂ ਮੂੰਹ ਸਿਰ ਮਨਾ ਲਿਆ, ਘੋਣ ਮੋਣ ਹੋ ਗਿਆ, ਤੇ ਖੁਸ਼ਵੰਤ ਸਿੰਘ ਨੇ ਇਤਰਾਜ਼ ਕੀਤਾ ਵੀ ਤੂੰ ਸਿੱਖੀ ਸਰੂਪ ਕਿਉਂ ਤਿਆਗਿਆ। ਤੇ ਰਾਹੁਲ ਨੇ ਕਿਹਾ ਵੀ ਤੁਸੀਂ ਮੈਨੂੰ ਨਾਸਤਕ ਮਾਹੌਲ ਦੇ ਵਿੱਚ ਪਾਲਿਆ, ਮੈਨੂੰ ਸਿੱਖੀ ਦੇ ਉਲਟ ਮਾਹੌਲ ਵਿੱਚ ਪਾਲਿਆ ਤੇ ਮੇਰਾ ਆਹੀ ਹਾਲ ਹੋਣਾ ਸੀ। ਖੁਸ਼ਵੰਤ ਸਿੰਘ ਨੇ ਆਪਦੇ ਪੁੱਤ ਨੂੰ ਸਿੱਖੀ ਤੋਂ ਦੂਰ ਜਾਣ ਦਾ ਜਿਹੜਾ ਦੋਸ਼ ਆ ਉਹ ਆਪਦੀ ਘਰਵਾਲੀ ਦੇ ਸਿਰ ਮੜਿਆ ਕਿ ਤੂੰ ਔਲਾਦ ਨੂੰ ਸਹੀ ਤਰੀਕੇ ਨਾਲ ਪਾਲਣਾ ਪੋਸ਼ਣਾ ਨਹੀਂ ਕੀਤੀ। ਬਿਲਕੁਲ ਇਸੇ ਤਰੀਕੇ ਨਾਲ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਦੇ ਵਿੱਚ ਵੀ ਉਹਦੀਆਂ ਜਿਹੜੀਆਂ ਤਿੰਨੇ ਧੀਆਂ ਸੀ ਉਹ ਸਿੱਖ ਰੀਤੀ ਰਿਵਾਜਾਂ ਤੋਂ ਬਿਲਕੁਲ ਬਾਗੀ ਸੀ। ਖਾਸ ਤੌਰ ਤੇ ਜਿਹੜੀ ਉਹਦੀ ਧੀ ਕਿੱਕੀ ਕਰਕੇ ਹੈ, ਕਿੱਕੀ, ਉਹ ਰੱਬ ਤੋਂ ਮੁਨਕਰ ਹੋ ਗਈ, ਮਤਲਬ ਨਾਸਤਕ ਹੋ ਗਈ। ਫਿਰ ਉਹਨੇ ਇੱਕ ਗੈਰ ਸਿੱਖ ਨਾਲ ਵਿਆਹ ਕਰਾ ਲਿਆ, ਬੇਜੇ ਨਾਮੀ ਨੌਜਵਾਨ ਨਾਲ, ਜਿਹਦੇ ਬਾਰੇ ਆਪਾਂ ਨੂੰ ਪਤਾ ਕਿ ਖੁਸ਼ਵੰਤ ਸਿੰਘ ਨੇ ਬਾਅਦ ਚ ਉਹਨੂੰ ਮਿਹਣਾ ਮਾਰਿਆ ਸੀ ਵੀ ਤੇਰੇ ਤਾਂ ਹਿੰਦੂ ਜਵਾਈ ਕੰਮ ਆ ਗਿਆ ਨਵੰਬਰ 84 ਨੂੰ। ਸੋ ਡਾਕਟਰ ਮਨਮੋਹਨ ਸਿੰਘ ਨੇ ਵੀ ਆਪਦੀ ਘਰਵਾਲੀ ਨੂੰ ਇਸ ਗੱਲ ਲਈ ਦੋਸ਼ੀ ਮੰਨਿਆ। ਇਹ ਗੱਲ ਇਸ ਕਰਕੇ ਕਰਨੀ ਬਣਦੀ ਆ ਕਿ ਜਿਹੜੇ ਲੋਕ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਵੱਡੇ ਪੱਧਰ ਦੇ ਉੱਤੇ ਮਾਇਆ ਨਾਂ ਤੇ ਨਾਵਾਂ ਕਮਾ ਰਹੇ ਨੇ, ਉਹ ਸਿੱਖ ਆਪਦੇ ਬੱਚਿਆਂ ਨੂੰ ਸਿੱਖੀ ਤੋਂ ਬੜੀ ਬੁਰੀ ਤਰ੍ਹਾਂ ਤੋੜ ਰਹੇ ਨੇ। ਉਹਨਾਂ ਕੋਲੇ ਆਪਦੇ ਬੱਚਿਆਂ ਲਈ ਟਾਈਮ ਨਹੀਂ ਹੈ। ਨਤੀਜਾ ਕੀ ਨਿਕਲ ਰਿਹਾ ਕਿ ਉਹ ਲੋਕ ਬਿਲਕੁਲ ਹੀ ਧਰਮ ਤੋਂ ਬਾਗੀ ਜਿਹੜੇ ਨੇ ਉਹ ਹੁੰਦੇ ਜਾ ਰਹੇ ਨੇ। ਸੋ ਇਸੇ ਤਰੀਕੇ ਨਾਲ ਇੱਕ ਹੋਰ ਨੁਕਤਾ ਜਿਹੜਾ ਹੈ ਉਹ ਸਾਂਝਾ ਕਰਕੇ ਸਮਾਪਤੀ ਕਰਦੇ ਆ। ਉਹ ਇਹ ਹੈ ਕਿ ਇੱਕ ਨਕਲੀ ਨਿਹੰਗਾ ਹਰਜੀਤ ਸਿੰਘ ਰਸੂਲਪੁਰ ਜਦੋਂ ਬਾਬਰੀ ਮਸਜਿਦ ਵਿੱਚ ਰਾਮ ਮੰਦਿਰ ਦਾ ਉੱਥੇ ਚੱਲਿਆ ਪ੍ਰੋਜੈਕਟ, ਭੂਮੀ ਪੂਜਨ ਵਾਲਾ ਚੱਲਿਆ, ਉਦੋਂ ਇਹ ਉੱਥੇ ਬੜਾ ਚਰਚਾ ਚ ਆਇਆ ਸੀ, ਮੈਂ ਲੰਗਰ ਲਾਊਂ, ਮੈਂ ਜੇ ਕਰੂ ਉਹ ਕਰੂ। ਹੁਣ ਉਹਨੂੰ ਮਹੰਤ ਨਿਤਿਆ ਗੋਪਾਲ ਦਾਸ ਨੇ ਰਾਸ਼ਟਰੀ ਸੰਤ ਦੀ ਉਪਾਧੀ ਨਾਲ ਨਵਾਜਿਆ। ਹੁਣ ਤੁਸੀਂ ਸੋਚੋ ਵੀ ਇਹ ਇਸ ਸਾਲ ਦਾ ਸਭ ਤੋਂ ਵਧੀਆ ਜੋਕ ਆ ਤੇ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਰਾਸ਼ਟਰੀ ਪਸ਼ੂ ਹੁੰਦਾ ਸੀ, ਰਾਸ਼ਟਰੀ ਦਰਖਤ ਹੁੰਦਾ ਸੀ, ਰਾਸ਼ਟਰੀ ਪੰਛੀ ਹੁੰਦਾ ਸੀ, ਤੇ ਹੁਣ ਰਾਸ਼ਟਰੀ ਸੰਤ ਵੀ ਆ। ਤੇ ਹਰਜੀਤ ਸਿੰਘ ਨਿਹੰਗ ਜਿਹੜਾ ਟੀਵੀ ਚੈਨਲਾਂ ਦੇ ਉੱਤੇ ਵਾਹਵਾ ਕਮਲ ਜਿਹਾ ਕੁੱਟਦਾ ਰਹਿੰਦਾ ਕਿ ਮੈਂ ਤਾਂ ਨਹਾਉਂਦਾ ਨੂੰਦਾ ਨਹੀਂ ਹੈਗਾ, ਨਹਾਉਣ ਦਾ ਕੀ ਆ, ਏਦਾਂ ਦੀਆਂ ਕਾਫੀ ਜਿਹੜੀਆਂ ਮਾਰਦਾ। ਖੈਰ ਉਹਦੀ ਆਪਦੀ ਜ਼ਿੰਦਗੀ ਆ ਤੇ ਹੁਣ ਆਪਣੇ ਕੋਲੇ ਇੱਕ ਰਾਸ਼ਟਰੀ ਸੰਤ ਵੀ ਹੈਗਾ। ਤੇ ਇਹਦੇ ਨਾਲ ਹੀ ਇੱਥੇ ਸਮਾਪਤੀ ਕਰਦੇ ਆ। ਅਗਲੇ ਸਾਲ ਨਵੇਂ ਸਾਲ 2025 ਦੇ ਵਿੱਚ ਮਿਲਾਂਗੇ। ਉਦੋਂ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।